ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੀ ਚੌਥੀ ਜੰਗ ਕਰਤਾਰਪੁਰ ਦੀ ਜੰਗ, ਜਿਹੜਾ ਕਰਤਾਰਪੁਰ ਜਲੰਧਰ ਦੇ ਨੇੜੇ ਹੈ। ਪੈਂਦੇ ਖਾਨ ਜਲੰਧਰ ਦੇ ਸੂਬੇਦਾਰ ਤੋਂ ਫੌਜ ਲੈ ਕੇ ਆਇਆ, ਅੱਜ ਵੀ ਜਾਰੀ ਰਹੀ। ਔਰ ਪੈਂਦੇ ਖਾਨ ਜਿਹਨੂੰ ਕਦੇ ਗੁਰੂ ਸਾਹਿਬ ਨੇ ਬੜੀ ਰੀਝ ਨਾਲ ਪਾਲਿਆ ਸੀ ਔਰ ਪਹਿਲੀਆਂ ਸਿੱਖ ਮੁਗਲ ਜੰਗਾਂ ਦੇ ਵਿੱਚ ਉਹਨੇ ਬੜੇ ਬਹਾਦਰੀ ਦੇ ਰੋਲ ਵੀ ਅਦਾ ਕੀਤੇ ਸੀ। ਉਹਨੂੰ ਹੰਕਾਰ ਹੋ ਗਿਆ ਕਿ ਮੇਰੀ ਵਜ੍ਹਾ ਕਰਕੇ ਜੰਗਾਂ 'ਚ ਜਿੱਤ ਹੁੰਦੀ ਹੈ, ਸੋ ਉਹ ਗੁਰੂ ਸਾਹਿਬ ਦੇ ਹੱਥੋਂ ਮਾਰਿਆ ਗਿਆ। ਔਰ ਜਿਹੜਾ ਬੜਾ ਖੂਬਸੂਰਤ ਸਪਿਰਿਚੁਅਲ ਡਾਇਲੌਗ ਹੈ ਕਿ ਵੀ ਜਦੋਂ ਹੁਣ ਪੈਂਦੇ ਖਾਨ ਨੂੰ ਪਹਿਲਾਂ ਗੁਰੂ ਸਾਹਿਬ ਨੇ ਕਿਹਾ ਵੀ ਪੈਂਦੇ ਖਾਨ ਵਾਰ ਕਰ, ਉਹਨੇ ਕੀਤਾ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਵਾਰ ਇੰਜ ਨਹੀਂ ਇੰਜ ਕਰੀਦਾ, ਤੇ ਪੈਂਦੇ ਖਾਨ ਥੱਲੇ ਲਿਟ ਗਿਆ ਜਦੋਂ ਤਲਵਾਰ ਦਾ ਵਾਰ ਹੋਇਆ ਤੇ ਸੂਰਜ ਛੁਪ ਰਿਹਾ ਤੇ ਛੇਵੇਂ ਪਾਤਸ਼ਾਹ ਨੇ ਢਾਲ ਦਾ ਜਿਹੜਾ ਹੈ ਉਹ ਉਸ ਦੇ ਉੱਤੇ ਉਸ ਦੀ ਸ਼ੈਡੋ ਕੀਤੀ ਔਰ ਉਹਨੂੰ ਕਿਹਾ ਕਿ ਵੀ ਤੂੰ ਹੁਣ ਕਲਮਾ ਪੜ੍ਹ ਲੈ, ਤੇਰਾ ਅਖੀਰਲਾ ਵਕਤ ਆ ਗਿਆ। ਜਿਵੇਂ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ, ਉਹਨੇ ਕਿਹਾ ਜੀ ਉਹ ਗੁਰੂ ਦਾਈ ਸੌਰਡ ਇਜ਼ ਮਾਈ ਕਲਮਾ, ਕਿ ਤੁਹਾਡੀ ਤਲਵਾਰ ਹੀ ਮੇਰਾ ਕਲਮਾ ਸੀ ਕਿ ਮੈਂ ਜਿਹੜਾ ਭੁੱਲਿਆ ਸੀ, ਹੁਣ ਤੁਹਾਡੀ ਤਲਵਾਰ ਨੇ ਮੈਨੂੰ ਜਿਹੜਾ ਵਾਪਸ ਜੀਵਨ ਦੇ ਦਿੱਤਾ, ਭਾਵੇਂ ਸਰੀਰਕ ਤੌਰ ਤੇ ਉਹ ਮਰ ਰਿਹਾ ਸੀ। 1739 ਦੇ ਵਿੱਚ ਫਰੂਖਸੀਅਰ ਜਿਹਨੇ ਬੰਦਾ ਸਿੰਘ ਬਹਾਦਰ ਨੂੰ ਬੜਾ ਟੌਰਚਰ ਕਰਕੇ ਉਹਦੇ ਬੱਚੇ ਨੂੰ, ਉਹਦਾ 3.5 ਸਾਲ ਦੇ ਅਜੈ ਸਿੰਘ ਨੂੰ ਸ਼ਹੀਦ ਕੀਤਾ ਸੀ ਅੰਨਾ ਕਰਕੇ। ਔਰ ਇਹ ਵੀ ਇੱਕ ਡਾਇਲੌਗ ਹਿਸਟਰੀ 'ਚ ਆਉਂਦਾ ਹੈ ਕਿ ਬੰਦਾ ਸਿੰਘ ਨੂੰ ਉਹਨੇ ਪੁੱਛਿਆ ਫਰੂਖਸੀਅਰ ਨੇ ਕਿ ਵੀ ਦੱਸ ਤੈਨੂੰ ਕਿਵੇਂ ਮਾਰੀਏ ਜੀ, ਤੇ ਉਹਨੇ ਕਿਹਾ ਵੀ ਜਿਵੇਂ ਤੂੰ ਮਰਨਾ ਚਾਹੁੰਦਾ, ਪਰ ਉਦੋਂ ਤਾਕਤ ਦਾ ਹੰਕਾਰ ਹੁੰਦਾ ਹੈ। ਸੋ ਉਹਨੇ ਫਰੂਖਸੀਅਰ ਨੇ ਬੰਦਾ ਬਹਾਦਰ ਨੂੰ ਅੰਨਾ ਕੀਤਾ ਪਹਿਲਾਂ, ਫਿਰ ਸਲਾਖਾਂ ਦੇ ਨਾਲ ਮਾਸ ਨੋਚਿਆ, ਫਿਰ ਉਹਦੇ ਸਰੀਰ ਦੇ ਟੁਕੜੇ ਕੀਤੇ। ਔਰ ਲਗਭਗ ਪੌਣੇ 3 ਸਾਲ ਬਾਅਦ ਹੀ ਸੈਯਦ ਭਰਾਵਾਂ ਨੇ ਜਿਨ੍ਹਾਂ ਨੇ ਫਰੂਖਸੀਅਰ ਨੂੰ ਤਖਤ ਤੇ ਬਿਠਾਇਆ ਸੀ, ਉਹਨਾਂ ਨੇ ਫਰੂਖਸੀਅਰ ਨੂੰ ਫੜ ਲਿਆ ਔਰ ਉਹਨੂੰ ਅੰਨਾ ਕੀਤਾ ਔਰ ਕੁਝ ਦਿਨਾਂ ਬਾਅਦ ਉਹਨੂੰ ਮਾਰਿਆ। ਸੋ ਉਹੀ ਰਸਤਾ ਜਿਹੜਾ ਦੂਜੇ ਲਈ ਹੈ, ਐਜ਼ ਯੂ ਸੋ ਸੋ ਸ਼ੈਲ ਯੂ ਰੀਪ। 1834 ਦੇ ਵਿੱਚ ਖਾਲਸਾ ਫੌਜਾਂ ਨੇ ਅਟਕ ਪਾਰ ਕੀਤਾ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ 'ਚ ਇੰਡਸ ਦਰਿਆ। 1915 'ਚ ਪਹਿਲੀ ਕੰਸਪੀਰੇਸੀ ਕੇਸ ਲਾਹੌਰ ਜਿਹੜਾ ਗਦਰੀ ਬਾਬਿਆਂ ਦੇ ਖਿਲਾਫ ਉਹ ਸ਼ੁਰੂ ਹੋਇਆ ਤੇ 1925 'ਚ ਜੈਤੋ ਲਈ 101 ਸਿੱਖਾਂ ਦਾ ਫਾਈਨਲ ਜੱਥਾ ਰਵਾਨਾ ਹੋਇਆ। ਉਹਨੂੰ ਅੰਗਰੇਜ਼ਾਂ ਨੇ ਨਹੀਂ ਰੋਕਿਆ ਔਰ ਉਹਨਾਂ ਨੇ ਜੈਤੋ ਦੇ ਮੁਕਾਮ ਤੇ ਪਹੁੰਚ ਕੇ ਅਖੰਡ ਪਾਠਾਂ ਦੀ ਲੜੀ ਆਰੰਭੀ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1296 'ਚ ਇੰਗਲੈਂਡ ਨੇ ਸਕਾਟਲੈਂਡ ਦੀਆਂ ਫੌਜਾਂ ਨੂੰ ਹਰਾ ਕੇ ਕਬਜ਼ਾ ਕੀਤਾ। 1526 'ਚ ਬਾਬਰ ਨੇ ਲੋਧੀਆਂ ਨੂੰ ਫਾਈਨਲ ਸ਼ਿਕਸਤ ਬੇਸ਼ੱਕ ਪਾਣੀਪਤ ਦੀ ਲੜਾਈ 'ਚੋਂ ਦੇ ਚੁੱਕਾ ਸੀ, ਪਰ ਫਾਈਨਲ ਕੰਟਰੋਲ ਉਹਦਾ ਦਿੱਲੀ ਦੇ ਉੱਤੇ ਹੋਇਆ। 1565 'ਚ ਪਹਿਲੀ ਸਪੈਨਿਸ਼ ਸੈਟਲਮੈਂਟ ਜਿਹੜੀ ਹੈ ਉਹ ਫਿਲੀਪੀਨਸ ਦੇ ਵਿੱਚ ਬਣੀ। 1773 'ਚ ਬ੍ਰਿਟਿਸ਼ ਪਾਰਲੀਮੈਂਟ ਨੇ ਟੀ ਐਕਟ ਜਿਹਦੇ ਚਾਹ ਦੇ ਉੱਤੇ ਹੋਰ ਟੈਕਸ ਲਾਇਆ ਤੇ ਇੱਥੇ ਬੋਸਟਨ ਦੇ ਵਿੱਚ ਉਸ ਦੇ ਖਿਲਾਫ ਬਾਅਦ ਦੇ ਵਿੱਚ ਰਿਵੋਲਟ ਜਿਹਨੂੰ ਬੋਸਟਨ ਟੀ ਪਾਰਟੀ ਕਹਿੰਦੇ ਨੇ, ਔਰ ਇਹ ਅਮਰੀਕਨ ਰੈਵੋਲੂਸ਼ਨ ਦਾ ਮੁੱਢ ਬਣਿਆ ਇਹਨਾਂ ਜਿਹੜੇ ਚਾਹ ਦੇ ਉੱਤੇ ਟੈਕਸ ਲਾਏ। 1813 ਦੇ ਵਿੱਚ ਅਮਰੀਕਨਜ਼ ਅੰਡਰ ਜਨਰਲ ਪਾਈਕ ਨੇ ਜਿਹੜਾ ਉਹ ਟੋਰਾਂਟੋ ਦੇ ਉੱਤੇ ਕਬਜ਼ਾ ਕੀਤਾ, ਹਾਲਾਂਕਿ ਉਸ ਲੜਾਈ 'ਚ ਜਨਰਲ ਪਾਈਕ ਮਾਰਿਆ ਗਿਆ। 1940 'ਚ ਹਿਟਲਰ ਦਾ ਜਿਹੜਾ ਖਾਸ ਹਿਮਲਰ ਸੀ, ਉਹਨੇ ਪਹਿਲਾ ਆਸਟਰਿਚ ਦੇ ਵਿੱਚ ਪਹਿਲਾ ਕੰਸੈਂਟਰੇਸ਼ਨ ਕੈਂਪ ਬਣਾਇਆ ਜਿਹਦੇ 'ਚ ਫਿਰ ਲੱਖਾਂ ਯਹੂਦੀਆਂ ਨੂੰ ਗੈਸ ਚੈਂਬਰਸ ਦੇ ਵਿੱਚ ਮਾਰਿਆ ਗਿਆ। 1942 ਦੇ ਵਿੱਚ ਬੈਲਜੀਅਮ ਦੇ ਵਿੱਚ ਜਿਹੜੇ ਜੂਸ ਸੀ, ਕਿਉਂਕਿ ਉਹਦੇ ਤੇ ਨਾਜ਼ੀਆਂ ਦਾ ਕਬਜ਼ਾ ਹੋ ਗਿਆ, ਉਹਨਾਂ ਦੇ ਉੱਤੇ ਹੁਕਮ ਚਾੜਿਆ ਕਿ ਉਹ ਆਪਣੇ ਸਟਾਰ ਬੰਨਣ ਤਾਂ ਕਿ ਨਜ਼ਰ ਆਏ ਵੀ ਇਹ ਯਹੂਦੀ ਨੇ ਜੀ। 1950 'ਚ ਸਾਊਥ ਅਫਰੀਕਾ ਨੇ ਗਰੁੱਪ ਏਰੀਆਜ਼ ਐਕਟ ਜਿਹੜਾ ਉਹ ਪਾਸ ਕੀਤਾ, ਜਿਹਦੇ ਥੱਲੇ ਕਾਲੇ ਔਰ ਗੋਰਿਆਂ ਦੀਆਂ ਅੱਡ-ਅੱਡ ਰੇਸਾਂ ਜਿਹੜੀਆਂ ਨੇ ਉਹਨਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਵੀ ਮਾਨਤਾ ਦਿੱਤੀ ਗਈ। 1978 ਦੇ ਵਿੱਚ ਪ੍ਰੋ ਰਸ਼ੀਅਨ ਜਿਹੜਾ ਮਿਲਟਰੀ ਕੂ ਅਫਗਾਨਿਸਤਾਨ 'ਚ ਹੋਇਆ ਔਰ ਉਹਨਾਂ ਨੇ ਬਾਅਦ ਦੇ ਵਿੱਚ ਰਸ਼ੀਅਨ ਆਰਮੀ ਆਈ, ਫਿਰ ਉਹਨਾਂ ਨੂੰ ਕੱਢਿਆ ਅਫਗਾਨਾਂ ਨੇ ਲੜ ਕੇ। 1987 ਦੇ ਵਿੱਚ ਅਮਰੀਕਨ ਜਸਟਿਸ ਡਿਪਾਰਟਮੈਂਟ ਨੇ ਆਸਟਰੀਅਨ ਚਾਂਸਲਰ ਕੁਰਟ ਵਾਲਦਾਈਨ ਦੇ ਅਮਰੀਕਾ ਦਾਖਲੇ ਤੇ ਪਾਬੰਦੀ ਲਾਈ ਕਿਉਂਕਿ ਇਹ ਸਬੂਤ ਆਇਆ ਕਿ ਉਹਦਾ ਨਾਜ਼ੀਆਂ ਨਾਲ ਸੰਬੰਧ ਸੀ। ਔਰ ਦਿਲਚਸਪ ਗੱਲ ਇਹ ਹੈ ਕਿ ਇਹੀ ਕੁਰਟ ਵਾਲਦਾਈਨ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਵੀ ਰਿਹਾ ਸੀ। ਔਰ ਮੈਂ ਇਹ ਦੇਖਣ ਤੋਂ ਬਾਅਦ ਜਦੋਂ ਮੈਂ ਖਬਰ ਦੇਖੀ 1987 'ਚ ਹੋਇਆ ਕਿ ਜੇ ਕੁਰਟ ਵਾਲਦਾਈਨ UN ਦਾ ਸੈਕਟਰੀ ਜਨਰਲ ਹੋਣ ਦੇ ਬਾਵਜੂਦ ਪਹਿਲਾਂ ਰਿਹਾ ਔਰ ਆਸਟਰੀਆ ਦਾ ਪ੍ਰੈਜ਼ੀਡੈਂਟ ਬਣਿਆ ਸੀ, ਚਾਂਸਲਰ ਕਹਿੰਦੇ ਨੇ, ਉਹਦੀ ਅਮਰੀਕਾ ਦਾਖਲੇ ਤੇ ਪਾਬੰਦੀ ਲੱਗ ਸਕਦੀ ਹੈ ਤੇ ਮੋਦੀ ਨੂੰ ਕਿਹੜੀ ਖੁਸ਼ੀ ਦੇ ਵਿੱਚ ਇਹਨਾਂ ਨੇ ਇਸ ਦੇ ਬਾਵਜੂਦ ਕਿ ਇੰਨੇ ਸਾਲ ਉਹਦੇ ਤੇ ਪਾਬੰਦੀ ਸੀ, ਹੁਣ ਪ੍ਰਾਈਮ ਮਿਨਿਸਟਰ ਬਣ ਗਿਆ ਜੀ ਸਾਨੂੰ ਆਣ ਹੀ ਦੇਣਾ ਪੈਣਾ। ਜੇ ਕੁਰਟ ਵਾਲਦਾਈਨ ਨੂੰ ਜਸਟਿਸ ਡਿਪਾਰਟਮੈਂਟ ਰੋਕ ਸਕਦਾ ਸੀ ਤੇ ਮੋਦੀ ਨੂੰ ਵੀ ਰੋਕਿਆ ਜਾ ਸਕਦਾ ਸੀ। 1999 'ਚ ਅੱਜ ਦੇ ਦਿਨ ਬੀਜਿੰਗ ਦੇ ਵਿੱਚ ਚੀਨ ਦੀ ਰਾਜਧਾਨੀ 'ਚ
ਸਟੂਡੈਂਟਸ ਨੇ ਤਿੰਨੇ ਮੈਨ ਸਕੁਐਰ ਦੇ ਉੱਤੇ ਪੂਰਾ ਕੰਟਰੋਲ ਕਰ ਲਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ ਤੁਹਾਡੇ ਲਈ, ਆਰਐਸਐਸ ਦੇ ਲੀਡਰ ਸ਼ੰਕਰ ਲਾਲ ਨੇ ਕਿਹਾ ਹੈ ਕਿ ਗੈਰ ਭਾਰਤੀ ਗਊਆਂ ਦਾ ਦੁੱਧ ਬੱਚਿਆਂ ਵਿੱਚ ਅਪਰਾਧ ਬਿਰਤੀ ਪੈਦਾ ਕਰਦਾ ਹੈ, ਇਸ ਲਈ ਭਾਰਤੀ ਗਊਆਂ ਦੇ ਦੁੱਧ ਦਾ ਹੀ ਸੇਵਨ ਕੀਤਾ ਜਾਏ। ਜੀ ਡਾਕਟਰ ਸਾਹਿਬ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਅੱਜ ਕੱਲ ਵੈਸੇ ਮੈਂ ਸਮਝਦਾ ਵੀ ਜੇ ਫਨ ਸ਼ੋਅ ਕਰਨਾ ਹੋਏ ਨਾ TV 84 ਦੇ ਲਈ ਕਾਮੇਡੀ ਸ਼ੋਅ ਜੀ, ਤੇ ਸਾਨੂੰ ਕੋਈ ਕਲਾਕਾਰ ਰੱਖਣ ਦੀ ਲੋੜ ਨਹੀਂ। ਇਹ ਜਿਹੜੇ ਅੱਜ ਕੱਲ ਜਿੱਦਾਂ ਦੇ ਬਿਆਨ ਇਹ ਦੇ ਰਹੇ ਹਨ ਉਹਨਾਂ ਨੂੰ ਹੀ ਤੁਸੀਂ ਦੇਈ ਜਾਓ। ਜਿਵੇਂ ਹੁਣ ਉਹ ਇੱਕ ਹੋਰ ਸਾਧਵੀ ਕੀ ਹੈ ਉਹਦਾ ਨਾਂ, ਉਹਨੇ ਅੱਜ ਬਿਆਨ ਦਿੱਤਾ ਹੈ ਕਿ ਇਹ ਭੁਚਾਲ ਇਸ ਲਈ ਆਇਆ ਹੈ ਕਿਉਂਕਿ ਰਾਹੁਲ ਗਾਂਧੀ ਕੇਦਾਰਨਾਥ ਮੰਦਿਰ ਗਿਆ ਤੇ ਇਹ ਕਿਉਂਕਿ ਬੀਫ ਖਾਂਦਾ ਹੈ, ਗਊ ਦਾ ਮਾਸ ਖਾਂਦਾ, ਔਰ ਉੱਥੇ ਮੰਦਿਰ ਜਾਣ ਨਹੀਂ ਧਰਤੀ ਤੇ ਭੁਚਾਲ ਲੈ ਆਉਂਦਾ। ਔਰ ਹੁਣ ਇਹ ਜਿਹੜਾ ਸ਼ੰਕਰ ਦਾਸ ਹੈ ਉਹਨੇ ਇਹ ਬਿਆਨ ਦਿੱਤਾ ਹੈ ਕਿ ਜੀ ਇਹ ਜਿਹੜੀਆਂ ਇਹ ਦੁੱਧ ਸਿਰਫ ਭਾਰਤੀ ਗਊਆਂ ਦਾ ਪੀਣਾ ਚਾਹੀਦਾ ਹੈ, ਇਹ ਜਿਹੜੀਆਂ ਬਾਹਰਲੀਆਂ ਗਊਆਂ ਨੇ ਜਰਸੀ ਗਊਆਂ ਇਹ ਤਾਂ ਥਾਂ ਥਾਂ ਤੇ ਸਭ ਕੁਝ ਖਾਂਦੀਆਂ, ਇਹ ਬਾਹਰੋਂ ਆਈਆਂ, ਇਹ ਇਹਨਾਂ ਦਾ ਦੁੱਧ ਅਪਰਾਧ ਬਿਰਤੀ ਪੈਦਾ ਕਰਦਾ ਹੈ। ਔਰ ਇਹ ਜਿਹੜੇ ਅੱਜ ਕੱਲ ਕ੍ਰਾਈਮ ਬਹੁਤ ਜ਼ਿਆਦਾ ਹੋ ਰਹੇ ਨੇ ਇਸੇ ਕਰਕੇ ਹੋ ਰਹੇ ਨੇ ਕਿ ਤੁਸੀਂ ਇਹਨਾਂ ਜਰਸੀ ਗਊਆਂ ਦਾ ਦੁੱਧ ਪੀਂਦੇ ਹੋ। ਵੈਸੇ ਉਹਨਾਂ ਨੇ ਪਹਿਲਾਂ ਹੀ ਜਿਹੜੇ ਕਾਊ ਡੋਂਗ ਹੈ ਕਿ ਜੀ ਗੋਆ ਇਹ ਬਹੁਤ ਵਧੀਆ ਐਂਟੀਸੈਪਟਿਕ ਹੈ, ਔਰ ਇਸ ਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਭਾਰਤੀ ਗਊਆਂ ਦਾ ਦੁੱਧ ਹੈ ਇਹ ਤਾਂ ਪ੍ਰੋਡਕਟਿਵਿਟੀ ਨਹੀਂ ਉਹਨੂੰ ਵਧਾਏਗਾ, ਸਗੋਂ ਇਹ ਸਾਤਵਿਕ ਬਿਰਤੀ ਵੀ ਪੈਦਾ ਕਰੇਗਾ। ਔਰ ਵੈਸੇ ਵੀ ਇਹਨਾਂ ਨੇ ਜਿਹੜਾ ਕਾਊ ਯੂਰਿਨ ਹੈ ਉਸ ਦਾ ਉਹ ਮੋਦੀ ਵੀ ਕਿਹਾ ਕਿ ਵੀ ਤੁਸੀਂ ਕੋਲਾ, ਕੋਕਾ ਕੋਲਾ, ਪੈਪਸੀ ਕੋਲਾ ਕਿਉਂ ਪੀਂਦੇ ਹੋ, ਤੁਸੀਂ ਗਾਂ ਦੇ ਮੂਤਰ ਦਾ ਜਿਹੜਾ ਉਹ ਯੂਰਿਨ ਕੋਲਾ ਪੀਓ। ਔਰ ਉਹ ਬ੍ਰਾਂਡ ਕਰਦੇ ਨੇ, ਹੈਲਥ ਬ੍ਰਾਂਡ ਹੈ ਉਹਨਾਂ ਦਾ ਜਿਹੜਾ ਕਿ ਉਸ ਨੂੰ ਉਹ ਵੇਚ ਰਹੇ ਨੇ। ਸੋ ਇਸ ਸਾਰੇ ਚੋਂ ਤੁਸੀਂ ਕੀ ਕੱਢੋਗੇ ਵੀ ਬਿਆਨਬਾਜ਼ੀਆਂ ਕੀ ਕਰ ਰਹੇ ਨੇ, ਗੱਲਾਂ ਕੀ ਕਰ ਰਹੇ ਨੇ? ਇੱਕ ਪ੍ਰਾਈਮ ਮਿਨਿਸਟਰ ਇੰਡੀਆ ਦਾ ਉਹ ਹਾਲਾਂ ਕਾਂਗਰਸੀ ਰਿਹਾ ਬਾਅਦ ਚ ਮੁਰਾਰਜੀ ਦੇਸਾਈ, ਉਹਨੇ ਇੱਕ ਕਿਤਾਬ ਲਿਖੀ ਸੀ ਯੂਰਿਨ ਦਾ ਵਾਟਰ ਆਫ ਲਾਈਫ, ਤੇ ਉਹਨੇ ਕਿਹਾ ਜੀ ਮੇਰੀ ਲੰਬੀ ਉਮਰ ਦਾ ਰਾਜ ਇਹ ਹੈ ਕਿ ਮੈਂ ਆਪਣਾ ਯੂਰਿਨ ਆਪ ਪੀਂਦਾ ਰੋਜ਼। ਉਹ ਅੱਜ ਤੱਕ ਵੀ ਜਿਹੜੇ ਬਾਹਰਲੇ ਨੇ ਪੱਤਰਕਾਰ ਉਹ ਕੱਢ ਲੈਂਦੇ ਨੇ, ਉਹ ਕਿਤਾਬ ਲਿਖੀ ਉਹਨੇ ਕਿ ਜੀ ਇਹ ਬਹੁਤ ਹੈਲਥੀ ਹੁੰਦਾ। ਹੁਣ ਤੁਸੀਂ ਇਹ ਹਿੰਦੂਤਵਾ ਆ ਗਿਆ 1000 ਸਾਲ ਦੀ ਗੁਲਾਮੀ ਬਾਅਦ, ਤੇ ਹੁਣ ਤੁਸੀਂ ਜਿਹੜਾ ਡਰਿੰਕ ਹੈ ਉਹ ਯੂਰਿਨ ਕੋਲਾ ਪੀਓ ਔਰ ਦੇਸੀ ਗਊਆਂ ਦਾ ਦੁੱਧ ਪੀਓ ਤਾਂ ਕਿ ਤੁਹਾਡੇ 'ਚ ਕੋਈ ਅਪਰਾਧ ਬਿਰਤੀ ਨਾ ਆਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਅਜ਼ ਸਲਤਨਤੇ ਦਹਮ ਜਿਹੜਾ ਭਾਈ ਨੰਦ ਲਾਲ ਜੀ ਦੀ ਰਚਨਾ ਜਿਹਨੂੰ ਪੰਜਾਬੀ 'ਚ ਗੰਜਨਾਮਾ ਕਿਹਾ ਜਾਂਦਾ, ਉਸ ਦੇ 5 ਸ਼ੇਅਰ ਜਿਹੜੇ 10ਵੇਂ ਪਾਤਸ਼ਾਹ ਦੀ ਤਾਰੀਫ ਦੇ ਵਿੱਚ ਉਹਨਾਂ ਨੇ ਬਿਆਨੇ ਨੇ, ਉਹਨਾਂ ਨੂੰ ਅਸੀਂ ਦੁਹਰਾਵਾਂਗੇ ਜੀ। ਲਾ ਮਕਾਂ ਪਾਬੋਸ ਗੁਰੂ ਗੋਬਿੰਦ ਸਿੰਘ, ਬਰਦੋ ਆਲਮ ਕੋਸ ਗੁਰੂ ਗੋਬਿੰਦ ਸਿੰਘ। ਲਾ ਮਕਾਂ ਪਾਬੋਸ, ਲਾ ਮਕਾਂ ਕਹਿੰਦੇ ਨੇ ਬੈਕੁੰਠ ਨੂੰ, ਪਰਲੋਕ ਨੂੰ, ਕਿ ਪਰਲੋਕ ਵੀ ਬੋਸ ਬੋਸਾ ਕਹਿੰਦੇ ਨੇ ਚੁੰਮਣ ਨੂੰ, ਕਿ ਜਿਹੜਾ ਬੈਕੁੰਠ ਹੈ ਉਹ ਵੀ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਨੂੰ ਚੁੰਮਦਾ, ਉਸ ਦਾ ਬੋਸਾ ਲੈਂਦਾ। ਬਰਦੋ ਆਲਮ ਕੋਸ, ਕੋਸ ਹੁੰਦਾ ਡੰਕਾ ਵੱਜਣਾ, ਕਿ ਦੋ ਆਲਮਾਂ ਦੇ ਵਿੱਚ, ਦੋ ਦੁਨੀਆ ਦੇ ਵਿੱਚ, ਲੋਕ ਪਰਲੋਕ ਚ ਗੁਰੂ ਗੋਬਿੰਦ ਸਿੰਘ ਜੀ ਦਾ ਡੰਕਾ ਵੱਜਦਾ ਹੈ। ਸੁਲਸ ਹਮ ਮਹਕੂਮੇ ਗੁਰੂ ਗੋਬਿੰਦ ਸਿੰਘ, ਰੁਬਾ ਹਮ ਮਖਤੂਮੇ ਗੁਰੂ ਗੋਬਿੰਦ ਸਿੰਘ, ਕਿ ਤਿੰਨੇ ਲੋਕ, ਪਹਿਲਾਂ ਦੋ ਲੋਕਾਂ ਦੀ ਗੱਲ ਹੈ, ਫਿਰ ਤਿੰਨੇ ਪਤਾਲ ਵੀ, ਤਿੰਨੇ ਲੋਕਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਧੀਨ ਨੇ। ਰੁਬਾ ਹਮ ਮਖਤੂਮ, ਸਾਰੇ ਸੰਸਾਰ ਤੇ ਜਿਹੜਾ ਹੁਕਮ ਚੱਲਦਾ ਹੈ ਉਸ ਦੇ ਉੱਤੇ 10ਵੇਂ ਪਾਤਸ਼ਾਹ ਦੀ ਮੋਹਰ ਹੈ। ਸੁਦਸ ਹਲਕ ਬਗੋਸ਼ੇ ਗੁਰੂ ਗੋਬਿੰਦ ਸਿੰਘ, ਦੁਸ਼ਮਨ ਅਫਗਨ ਜੋਸ਼ੇ ਗੁਰੂ ਗੋਬਿੰਦ ਸਿੰਘ, ਕਿ ਸਭ ਕੁਝ ਹੀ 10ਵੇਂ ਪਾਤਸ਼ਾਹ ਦਾ ਜੋ ਚਾਰ ਚਫੇਰੇ ਚੱਲ ਰਿਹਾ। ਔਰ ਜਿਹੜਾ ਦੁਸ਼ਮਣ ਹੈ ਉਹ ਜਿੰਨਾ ਮਰਜ਼ੀ ਜੋਸ਼ ਦੇ ਨਾਲ ਆਏ, ਪਰ ਜਿਉਂ ਹੀ ਉਹ ਗੁਰੂ ਕਲਗੀਧਰ ਦੇ ਸਾਹਮਣੇ ਆਂਦਾ ਹੈ ਉਹਨਾਂ ਦਾ ਜੋਸ਼ ਮੱਠਾ ਹੋ ਜਾਂਦਾ ਹੈ। ਦੁਸ਼ਮਨ ਅਫਗਨ ਜੋਸ਼ੇ, ਉਹਨਾਂ ਦਾ ਜੋਸ਼ ਵੈਰੀ ਦਾ ਵੀ ਮੱਠਾ ਹੋ ਜਾਂਦਾ ਹੈ। ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ। ਖਾਲਸੋ ਪਵਿੱਤਰ, ਬੇਕੀਨਾ ਨਿਰਮਲ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਪਵਿੱਤਰ ਨੇ, ਖਾਲਸ ਨੇ, ਨਿਰਵੈਰ ਨੇ। ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਇਨਾ ਗੁਰੂ ਗੋਬਿੰਦ, ਹੱਕ ਨਿਰੰਕਾਰ ਨੂੰ ਕਹਿੰਦੇ ਨੇ, ਆਇਨਾ ਸ਼ੀਸ਼ੇ ਨੂੰ ਕਹਿੰਦੇ ਨੇ, ਕਿ ਗੁਰੂ ਕਲਗੀਧਰ ਪਾਤਸ਼ਾਹ ਹੀ ਉਹਨਾਂ ਨੂੰ ਜਦੋਂ ਤੁਸੀਂ ਦੇਖਦੇ ਹੋ ਤਾਂ ਮਾਨੋ ਤੁਸੀਂ ਨਿਰੰਕਾਰ ਦੇ ਸ਼ੀਸ਼ੇ ਦੇ ਵਿੱਚ ਆਪਣਾ ਆਪਾ ਦੇਖ ਰਹੇ ਹੋ। ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਅੰਦੇਸ਼ ਹੁੰਦਾ ਸਮਝਣ ਵਾਲੇ, ਹੱਕ ਨਿਰੰਕਾਰ,
ਕਿ ਉਸ ਸੱਚੇ ਨਿਰੰਕਾਰ ਨੂੰ ਸਮਝਣ ਵਾਲੇ ਨੇ ਗੁਰੂ ਕਲਗੀਧਰ ਪਾਤਸ਼ਾਹ। ਹੱਕ ਹੱਕ ਆਂਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਕਿ ਗੁਰੂ ਕਲਗੀਧਰ ਪਾਤਸ਼ਾਹ ਬਾਦਸ਼ਾਹ ਵੀ ਨੇ ਔਰ ਫਕੀਰ ਵੀ ਨੇ ਜੀ। ਉਹਨਾਂ ਦੇ ਅੰਦਰ ਫਕੀਰੀ ਹੈ, ਫਕੀਰੀ ਰੱਬ ਦੇ ਨਾਲ ਜੁੜੇ ਹੋਣਾ, ਇਕਮਿਕਤਾ ਹੋਣੀ, ਕਿ ਜਿਹੜਾ ਅੰਦਰ ਔਰ ਬਾਹਰ ਬਾਦਸ਼ਾਹ ਔਰ ਫਕੀਰ, ਰਾਜ ਤੇ ਜੋਗ, ਮੀਰੀ ਤੇ ਪੀਰੀ, ਭਗਤੀ ਤੇ ਸ਼ਕਤੀ, ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਵਿੱਚ ਇਕੱਠੀਆਂ ਨੇ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡਾ ਪ੍ਰੋਗਰਾਮ ਇੱਥੇ ਸਮਾਪਤ ਨਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਦੇਖਦੇ ਰਹੋ TV84 ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।